ਇਸ ਬ੍ਰੇਕ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਅਸੀਂ ਬੀਤੀ ਕੱਲ ਵੀ ਗੱਲ ਕੀਤੀ ਸੀ ਕਿ ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦਿਆਂ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਨੇ ਅਡਾਮਾ ਡੀਐਂਗ, ਉਹਨਾਂ ਵੱਲੋਂ ਸਿੱਖ ਕੌਮ ਦੇ ਨਾਂ ਜਿਹੜਾ ਸੰਦੇਸ਼ ਹੈ ਜਾਰੀ ਕਰਦਿਆਂ ਵਧਾਈਆਂ ਦਿੱਤੀਆਂ ਗਈਆਂ ਨੇ ਤੇ ਸਿੱਖਾਂ ਦੀ ਜਿਹੜਾ ਯੋਗਦਾਨ ਹੈ ਇਹਨਾਂ ਮੁਲਕਾਂ ਦੇ ਵਿੱਚ ਰਹਿੰਦਿਆਂ ਹੁਣ ਅੱਜ ਅਸੀਂ ਦੇਖ ਰਹੇ ਹਾਂ ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਲੰਗਰ ਲਾਏ ਜਾ ਰਹੇ ਨੇ, ਹਿਊਮੈਨਿਟੇਰੀਅਨ ਜਿਹੜੀਆਂ ਨੀਡਸ ਪੂਰੀਆਂ ਕੀਤੀਆਂ ਜਾ ਰਹੀਆਂ ਨੇ, ਉਸ ਬਾਬਤ ਉਹਨਾਂ ਨੇ ਸ਼ਲਾਘਾ ਵੀ ਸਿੱਖਾਂ ਦੀ ਕੀਤੀ ਹੈ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਨੇ। ਸੋ ਅੱਜ ਜਿਹੜਾ ਦੁਬਾਰਾ ਇਸ ਇਸ਼ੂ ਦੇ ਉੱਤੇ ਇੱਕ ਹੋਰ ਪ੍ਰੋਮੀਨੈਂਟ ਪਰਸਨੈਲਿਟੀ ਪ੍ਰਿੰਸ ਚਾਰਲਸ, ਜਦੋਂ ਅਸੀਂ ਯੂਕੇ ਦੀ ਗੱਲ ਕਰਦੇ ਹਾਂ ਜਾਂ ਅਸੀਂ ਹਮੇਸ਼ਾ ਬਰਤਾਨੀਆ ਨੂੰ ਜਿਨ੍ਹਾਂ ਨੇ ਅੱਧੀ ਦੁਨੀਆ ਦੇ ਉੱਤੇ ਰਾਜ ਕੀਤਾ, ਉਹ ਜਿਹੜਾ ਸਾਰਾ ਫੈਮਿਲੀ ਸਟਰਕਚਰ ਹੈ ਜਾਂ ਜਿਹੜਾ ਉਹਨਾਂ ਦਾ ਸਾਰਾ ਸਟਰਕਚਰ ਹੈ, ਪ੍ਰਿੰਸ ਚਾਰਲਸ ਵੱਲੋਂ ਸਿੱਖਾਂ ਦੇ ਨਾਮ ਵਧਾਈ ਦਾ ਜਿਹੜਾ ਸੁਨੇਹਾ ਹੈ ਖਾਲਸਾ ਸਾਜਣਾ ਦਿਵਸ ਦੇ ਉੱਤੇ ਆਉਣਾ, ਇਹ ਇੱਕ ਹੁਣ ਇਹ ਉਸੇ ਲੜੀ ਦੇ ਵਿੱਚ ਇੱਕ ਦੂਜਾ ਪਾਰਟ ਹੈ ਜਿਹਦੇ ਤੇ ਮੈਂ ਤੁਹਾਡੇ ਵਿਚਾਰ ਵੀ ਜਾਣਨੇ ਚਾਹੂੰਗਾ। ਤੇ ਅਦਰਵਾਈਜ਼ ਤੁਸੀਂ ਕਿਵੇਂ ਇਸ ਸਾਰੇ ਪਾਰਟ ਨੂੰ ਦੇਖਦੇ ਹੋ ਜਿੱਥੇ ਸਿੱਖ ਉਹ ਕੌਮ ਹੈ ਜਿਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ, 84 ਦੇ ਵਿੱਚ ਉਹਨਾਂ ਦੇ ਨਾਲ ਕੀ ਹੋਇਆ, ਪੰਜਾਬ ਦੇ ਵਿੱਚ ਕਿੱਦਾਂ ਦੇ ਹਾਲਾਤ ਬਣੇ ਹੋਏ ਆ, ਪਰ ਹਾਲਾਤਾਂ ਨੂੰ ਮੁੱਖ ਰੱਖਦਿਆਂ ਇਹਨਾਂ ਜਿਹੜੇ ਵਿਰੋਧੀ ਹਾਲਾਤ ਹੈਗੇ ਆ ਉਹਨਾਂ ਦੇ ਬਾਵਜੂਦ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਇੱਕ ਅਜਿਹੀ ਇਮੇਜ ਜਿਹੜੀ ਹੈ, ਅਜਿਹਾ ਇੱਕ ਆਪਣਾ ਜਿਹੜਾ ਪੱਖ ਹੈ ਉਹ ਦੁਨੀਆ ਦੇ ਸਾਹਮਣੇ ਰੱਖਿਆ ਵੀ ਅੱਜ ਜਿਹੜੇ ਦੁਨੀਆ ਦੇ ਵਿੱਚ ਅਸਰ ਰਸੂਖ ਰੱਖਣ ਵਾਲੇ ਬੰਦੇ ਨੇ, ਸੰਸਥਾਵਾਂ ਨੇ, ਉਹ ਵਧਾਈਆਂ ਵੀ ਦੇ ਰਹੀਆਂ ਨੇ ਤੇ ਸ਼ਲਾਘਾ ਵੀ ਕਰ ਰਹੀਆਂ ਨੇ। ਦੇਖੋ, ਆਲਰੇਡੀ ਖਾਲਸਾ ਸਾਜਨਾ ਦਿਵਸ ਜਿਸ ਦੀ ਫਰਵਰ, ਜਿਸ ਦੀ ਮਹਿਕ ਕੱਲੀ ਅਨੰਦਪੁਰ ਸਾਹਿਬ ਦੀਆਂ ਫਿਜ਼ਾਵਾਂ 'ਚ ਹੀ ਨਹੀਂ, ਇਹ ਅਨੰਦਪੁਰ ਦੇ ਪੁੱਤਰਾਂ ਧੀਆਂ ਨੇ, ਸਿੰਘਾਂ ਸਿੰਘਣੀਆਂ ਨੇ ਉਸ ਖੁਸ਼ਬੂ ਨੂੰ ਇਸ ਪਲੈਨਟ ਤੇ, ਇਸ ਦੁਨੀਆ ਦੇ ਹਰ ਕੋਨੇ ਦੇ ਵਿੱਚ ਪਹੁੰਚਾਇਆ ਹੋਇਆ। ਹਰ ਥਾਂ ਕੇਸਰੀ ਨਿਸ਼ਾਨ ਝੂਲਦੇ ਨੇ ਔਰ ਦੇਗ ਤੇਗ ਫਤਿਹ, ਜਿਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਸੀ, ਦੇਗ ਤੇਗ ਜਗ ਮੈਂ ਦਊ ਚਲੇ, ਕਿ ਦੁਨੀਆ ਦੇ ਵਿੱਚ ਦੋ ਹੀ ਚੀਜ਼ਾਂ ਦੀ ਜਿਹੜੀ ਹੈ ਉਹ ਸਰਦਾਰੀ ਹੋਏਗੀ। ਖਾਲਸਾ ਇਹਨਾਂ ਦੋਨਾਂ ਦਾ ਹਾਫਿਜ਼ ਹੈ। ਇੱਕ ਦੇਗ ਹੈ ਕਿ ਕੋਈ ਭੁੱਖਾ ਨਹੀਂ ਸਵੇਗਾ, ਔਰ ਇਹੀ ਜਦੋਂ ਅਸੀਂ ਸਿੱਖੀ ਦੇ ਬਿਰਧ ਦੀ ਗੱਲ ਕਰਦੇ ਹਾਂ, ਸਿੱਖੀ ਦੀਆਂ ਫਾਊਂਡੇਸ਼ਨਸ ਦੀ ਗੱਲ ਕਰਦੇ ਹਾਂ, ਤੇ ਇਹਨਾਂ ਦੇ ਉੱਤੇ ਹੀ ਸਿੱਖ ਥਾਟ, ਜਦੋਂ ਗੁਰੂ ਨਾਨਕ ਸਾਹਿਬ ਨੇ ਕਿਰਤ ਦੀ ਗੱਲ ਕੀਤੀ, ਮਿਹਨਤ ਦੀ ਗੱਲ ਕੀਤੀ, ਇਮਾਨਦਾਰੀ ਨਾਲ ਕਮਾਈ ਕਰਨ ਦੀ ਗੱਲ ਕੀਤੀ, ਔਰ ਇਹ ਫਰਮਾਇਆ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਕਿ ਜਿਹੜੇ ਘਾਲਣਾ ਦੀ ਕਮਾਈ ਕਰਦੇ ਨੇ ਔਰ ਉਸ ਚੋਂ ਵੀ ਅੱਗੋਂ ਲੋੜਵੰਦਾਂ ਨੂੰ ਦਿੰਦੇ ਨੇ, ਵੰਡਦੇ ਨੇ। ਦਸਵੰਧ ਦਾ ਕਨਸੈਪਟ ਸਾਡਾ ਹੈ ਕਿ ਰੱਬ ਦੇ ਦਾ ਦਰਵਾਜ਼ਾ, ਰੱਬ ਨੂੰ ਮਿਲਣ ਦਾ, ਰੱਬ ਦੇ ਘਰ ਪਹੁੰਚਣ ਦਾ ਰਾਹ ਉਹਨਾਂ ਨੂੰ ਹੀ ਨਜ਼ਰ ਆਉਂਦਾ ਹੈ। ਬਾਕੀ ਸਾਰੇ ਉੱਥੇ ਹੀ ਮਾਇਆ ਵਿਹੜੇ ਸ਼ੈਤਾਨ ਦੀ ਗੋਦ ਦੇ ਵਿੱਚ ਹੀ ਹੋਣਗੇ। ਸੋ ਜ਼ਾਹਰਾ ਤੌਰ ਦੇ ਉੱਤੇ ਇਸ ਸੰਕਲਪ ਦੇ ਉੱਤੇ ਹੀ ਖਾਲਸੇ ਦੀ ਸਿਰਜਣਾ ਹੁੰਦੀ ਹੈ। ਦੇਗ ਤੇ ਤੇਗ ਦਾ ਖਾਲਸਾ ਧਨੀ ਹੈ ਔਰ ਇਹ ਜ਼ਮਾਨਾ ਮੰਨਦਾ ਹੈ 321 ਸਾਲ ਜੇ ਅਸੀਂ ਖਾਲਸਾ ਸਾਜਨਾ ਦਿਵਸ ਜਿਹੜਾ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਸਜਿਆ, ਜਿਸ ਦੇ ਉੱਤੇ ਅਸੀਂ ਕੱਲ ਵੇਰਵੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ 14 ਅਪ੍ਰੈਲ ਖਾਲਸਾ ਸਾਜਨਾ ਦਿਵਸ ਹੈ। ਬੇਸ਼ੱਕ ਸਾਨੂੰ ਵਧਾਈਆਂ ਤਾਂ ਪਿਛਲੇ 3 ਦਿਨ ਤੋਂ ਆ ਰਹੀਆਂ ਨੇ, ਸਾਰੀ ਕੌਮ ਨੂੰ ਦਿੱਤੀਆਂ ਜਾ ਰਹੀਆਂ। ਕੱਲ ਅਸੀਂ UN ਦੇ ਅੰਡਰ ਸੈਕਟਰੀ ਵੱਲੋਂ ਦਿੱਤੀ ਵਧਾਈ ਦਾ ਜ਼ਿਕਰ ਕੀਤਾ ਸੀ। ਔਰ ਇਸ ਸਾਰੇ 'ਚ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਦੇਗ ਤੇ ਤੇਗ ਦੀ ਗੱਲ ਕਰਦੇ ਹਾਂ, ਤੇਗ ਸਾਡਾ ਜਲਵਾ ਹੈ, ਤੇਗ ਸਾਡਾ ਸ਼ਹੂਰ ਹੈ, ਤੇਗ ਸਾਡਾ ਮਾਣ ਹੈ, ਤੇ ਇਸ ਗੱਲ ਦੀ ਸਾਨੂੰ ਸਮਝ ਹੈ ਕਿ ਤੇਗ ਤੋਂ ਬਿਨਾਂ ਕਦੇ ਜਸਟਿਸ ਨਹੀਂ ਮਿਲਦਾ। ਔਰ ਇਹੀ ਕਾਰਨ ਹੈ ਕਿ ਸਾਡੀ 2 ਵੇਲੇ ਦੀ ਅਰਦਾਸ ਜਦੋਂ ਅਸੀਂ ਰੱਬ ਵਾਚਕ ਹੋ ਕੇ ਲਫ਼ਜ਼ ਕਹਿੰਦੇ ਹਾਂ, ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ। ਹੁਣ ਸ੍ਰੀ ਸਾਹਿਬ ਸਾਡੇ ਲਈ ਇਹ ਤਲਵਾਰ ਕੋਈ ਦੁਨੀਆ ਨੂੰ ਦੁੱਖ ਦੇਣ ਲਈ ਨਹੀਂ ਹੈ, ਦੂਸਰਿਆਂ ਦੇ ਹੱਕ ਖੋਣ ਲਈ ਨਹੀਂ ਹੈ। ਇਹ ਸਾਡੀ ਕਿਰਪਾਨ ਹੈ
ਕਿਰਪਾ ਤੇ ਆਨ, ਔਰ ਇਸ ਲਈ ਜਦ ਕਿ ਰੱਬ ਦੀ ਬਖਸ਼ਿਸ਼ ਨਾਲ ਸਾਨੂੰ ਮਿਲੀ ਆਨ ਅਣਖ ਸੈਲਫ ਰਿਸਪੈਕਟ ਦਾ ਪ੍ਰਤੀਕ ਹੈ, ਔਰ ਇਸ ਨੂੰ ਅਸੀਂ ਸਤਿਕਾਰ ਦੇ ਨਾਲ ਕਿਰਪਾਨ ਨੂੰ ਅੰਗਰੇਜ਼ੀ ਜਿਹਨੂੰ ਸੌਰਡ ਕਹਿੰਦੇ ਨੇ, ਇਹਨੂੰ ਅਸੀਂ ਸ੍ਰੀ ਸਾਹਿਬ ਕਹਿੰਦੇ, ਔਰ ਅਰਦਾਸ 'ਚ ਕਹਿੰਦੇ ਆ ਕਿ ਭਾਈ ਇਹ ਜਿਹੜੇ ਪੰਥ ਦਾ ਬੋਲਬਾਲਾ ਵੀ ਹੋਣਾ, ਤੇਗ ਵੀ ਤਾਂ ਹੀ ਚੱਲਣੀ ਹੈ ਕਿ ਜਦੋਂ ਅਸੀਂ ਸ੍ਰੀ ਸਾਹਿਬ ਜੀ ਸਹਾਇ, ਜਿਹਨੂੰ ਅੰਗਰੇਜ਼ੀ 'ਚ ਕਹਾਂਗੇ ਉਹ ਸੌਰਡ, ਆਈ ਸੀਕ दाई ਪ੍ਰੋਟੈਕਸ਼ਨ, ਕਿ ਜੇ ਤੇਗ ਹੈ, ਤੇਗ ਦਾ ਜਲਵਾ ਹੈ ਤੇ ਜ਼ਾਹਰ ਹੈ ਐਵੇਂ ਨਹੀਂ ਜਿਹੜੀਆਂ ਆਜ਼ਾਦ ਨੇਸ਼ਨ ਨੇ ਉਹਨਾਂ ਦੇ ਜਦੋਂ ਹੈਡ ਆਫ ਦਾ ਸਟੇਟਸ ਨੂੰ ਸੈਲੂਟ ਕੀਤਾ ਜਾਂਦਾ ਹੈ ਨੈਸ਼ਨਲ ਡੇਜ਼ ਤੇ ਅੱਜ ਵੀ ਨੰਗੀ ਤਲਵਾਰ ਖਿੱਚ ਕੇ ਜਿਹੜੀ ਹੈ ਉਹ ਪੈਰੇਡ ਦੇ ਨਾਲ ਉਹ ਚੱਲ ਰਿਹਾ ਹੁੰਦਾ ਹੈ, ਔਰ ਹਰ ਥਾਂ ਤੇ ਜਦੋਂ ਅੱਜ ਵੀ ਅਸੀਂ ਜਦੋਂ ਕਿਸੇ ਨੂੰ ਗੁਰਦੁਆਰੇ ਦੇ ਵਿੱਚ ਸਨਮਾਨਿਤ ਕਰਦੇ ਹਾਂ ਸਿਰੋਪਾਓ ਦੇ ਨਾਲ, ਜਿਹਦੀ ਉਸ ਤੋਂ ਵੀ ਵੱਡੀ ਕੰਟਰੀਬਿਊਸ਼ਨ ਕੌਮ ਦੇ ਲਈ ਆਪਣੀ ਲਈ ਹੈ, ਉਹਨਾਂ ਨੂੰ ਸ੍ਰੀ ਸਾਹਿਬ ਦਿੱਤੀ ਜਾਂਦੀ ਹੈ ਕਿ ਭਾਈ ਇਹ ਜਿਹੜਾ ਹੈ ਇਹ ਜਸਟਿਸ ਦੀ ਹਾਫਿਜ਼ ਹੈ। ਜਦੋਂ ਤੱਕ ਤੁਹਾਡੇ ਕੋਲ ਤਲਵਾਰ ਨਹੀਂ ਹੈ, ਤਲਵਾਰ ਪੋਲੀਟੀਕਲ ਪਾਵਰ ਵੀ ਹੈ, ਤਲਵਾਰ ਮੋਰਲ ਪਾਵਰ ਵੀ ਹੈ, ਔਰ ਇਹ ਤੁਹਾਡੀ ਹੋਂਦ ਨੂੰ ਵੀ ਦਰਸਾਉਂਦੀ ਹੈ, ਕਿਉਂਕਿ ਕ੍ਰੀਏਸ਼ਨ ਨੂੰ ਹੀ ਗੁਰੂ ਸਾਹਿਬ ਨੇ ਫਰਮਾਇਆ ਸੀ ਪ੍ਰਥਮੈ ਖੰਡਾ ਸਾਜ ਕੇ ਤੈਂ ਦੈਂਤਾਂ ਦਾ ਨਾਸ ਕਰਾ, ਕਿ ਜਿਹੜੀ ਸਾਰੀ ਕ੍ਰੀਏਸ਼ਨ ਹੈ ਉਹ ਖੰਡਾ ਡਬਲ ਐਜਡ ਸੌਰਡ ਹੈ। ਸੋ ਜ਼ਾਹਰਾ ਤੌਰ ਤੇ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਮੁਬਾਰਕ ਦਿਨ ਹੈ, ਜੇ ਇਸ ਵਾਰ ਬੇਸ਼ੱਕ ਕੋਰੋਨਾ ਦੀ ਬਦੌਲਤ ਕੋਈ ਵੱਡੇ ਇਕੱਠ ਕਿਤੇ ਨਹੀਂ ਹੋ ਰਹੇ ਗੁਰਦੁਆਰਿਆਂ 'ਚ, ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਸਿੱਖ ਸੰਗਤਾਂ ਨੇ ਦੁਨੀਆ ਭਰ ਦੇ ਵਿੱਚ ਇਸ ਡਿਸਪਲਿਨ ਨੂੰ ਮੰਨਿਆ, ਔਰ ਜਿਵੇਂ ਜਥੇਦਾਰ ਜਗਤਾਰ ਸਿੰਘ ਹਵਾਰਾ ਅਕਾਲ ਤਖਤ ਜਥੇਦਾਰ ਜਿਹੜੇ ਤਿਹਾੜ ਜੇਲ੍ਹ 'ਚ ਨੇ, ਉਹਨਾਂ ਦੀ ਕਾਲ ਸੀ ਕਿ ਘਰਾਂ ਦੇ ਬਾਹਰ ਕੇਸਰੀ ਨਿਸ਼ਾਨ ਲਹਿਰਾਏ ਜਾਣ, ਔਰ ਮੈਂ ਬਹੁਤ ਸਾਰੀਆਂ ਸੋਸ਼ਲ ਪੋਸਟ ਦੇ ਉੱਤੇ ਦੇਖਿਆ ਕਿ ਕਿਵੇਂ ਨਿਸ਼ਾਨ ਸਾਹਿਬ ਵੀ ਘਰਾਂ ਦੇ ਬਾਹਰ ਲਹਿਰਾਏ ਗਏ, ਔਰ ਬਹੁਤ ਸਾਰੀਆਂ ਥਾਵਾਂ ਤੇ ਬੇਸ਼ੱਕ ਗੁਰਦੁਆਰਿਆਂ ਸੰਗਤਾਂ ਨਹੀਂ ਜੁੜੀਆਂ, ਪਰ ਗੁਰਦੁਆਰਾ ਸਾਹਿਬਾਨ ਦੇ ਬਾਹਰ ਵੀ ਨਿਸ਼ਾਨ ਸਾਹਿਬ ਜਿਹਨੂੰ ਅਸੀਂ ਚੋਲਾ ਬਦਲਣਾ ਕਹਿੰਦੇ ਹਾਂ, ਉਹ ਚੋਲੇ ਬਦਲੇ ਗਏ, ਜਿਹੜਾ ਰਿਮਾਈਂਡਰ ਹੈ। ਇਹ ਝੰਡਾ ਸਾਹਿਬ ਵੀ ਇਹਨੂੰ ਕਹਿੰਦੇ ਸੀ ਸਾਡੇ ਇੱਕ ਸਮੇਂ, ਔਰ ਇਹ ਨਿਸ਼ਾਨ ਹੈ, ਸਟੈਂਪ ਹੈ ਗੁਰੂ ਦੀ, ਔਰ ਇਹ ਰਿਮਾਈਂਡਰ ਵੀ ਹੈ ਇਸ ਗੱਲ ਦਾ ਕਿ ਪੰਥ ਸਾਵਰਨ ਹੈ। ਝੰਡੇ ਬੁੰਗੇ, ਜਦੋਂ ਅਸੀਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਕਹਿੰਦੇ ਆ, ਇਹਦਾ ਮਤਲਬ ਇਹੀ ਹੈ ਕਿ ਸਾਡਾ ਝੰਡਾ ਹਮੇਸ਼ਾ ਜਿਹੜਾ ਉਹ ਲਹਿਰਾਂਦਾ ਰਹੇ, ਕਿਉਂਕਿ ਸੱਚ ਹੱਕ ਇਨਸਾਫ ਦਾ ਪ੍ਰਤੀਕ ਹੈ, ਔਰ ਇਹ 10ਵੇਂ ਪਾਤਸ਼ਾਹ ਦੀ ਕਰਾਮਾਤ ਹੈ ਕਿ ਕਿੱਥੇ ਹਰ ਜ਼ਮਾਨੇ ਦੇ ਵਿੱਚ ਹਰ ਹਕੂਮਤ ਨੇ, ਹਰ ਰਜੀਮ ਨੇ ਇਹ ਕੋਸ਼ਿਸ਼ ਕੀਤੀ ਸਿੱਖਾਂ ਨੂੰ ਸਬਡਿਊ ਕਰਨ ਦੀ, ਸੈਕੰਡ ਕਲਾਸ ਸਿਟੀਜ਼ਨ ਦੇ ਤੌਰ ਦੇ ਉੱਤੇ ਉਹਨਾਂ ਨੂੰ ਬਣਾਉਣ ਦੀ ਕਿ ਤੁਸੀਂ ਸੈਕੰਡ ਕਲਾਸ ਹੋ, ਜ਼ੁਲਮ ਕੀਤੇ, ਘੱਲੂਘਾਰੇ ਵਰਤਾਏ, ਲੇਕਿਨ ਖਾਲਸਾਈ ਸਪਿਰਿਟ ਇਹੀ ਸੀ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ, ਕਿ ਜਿਵੇਂ ਸਰ ਕਰਮ ਸਿੰਘ ਹਿਸਟੋਰੀਅਨ ਕਹਿੰਦੇ ਨੇ ਕਿ ਉਹ ਘੱਲੂਘਾਰੇ ਕਰਦੇ ਰਹੇ ਤੇ ਸਿੱਖ ਅਮਰ ਵੇਲ ਵਾਂਗ ਵੱਧਦੇ ਰਹੇ, ਔਰ ਅੱਜ ਵੀ ਜਿੱਥੋਂ ਸੂਰਜ ਚੜ੍ਹਦਾ ਹੈ ਟੋਕੀਓ ਜਾਪਾਨ ਚੋਂ ਇਸ ਪਲੈਨਟ ਦੇ ਉੱਤੇ, ਉੱਥੇ ਵੀ ਸਾਡਾ ਨਿਸ਼ਾਨ ਸਾਹਿਬ ਲਹਿਰਾਂਦਾ ਹੈ, ਜਿੱਥੇ ਸੂਰਜ ਡੁੱਬਦਾ ਹੈ ਵੈਸਟ ਦੇ ਵਿੱਚ ਆ ਕੇ ਉਸ ਵੈਨਕੂਵਰ ਦੀ ਧਰਤੀ ਤੇ, ਉੱਥੇ ਵੀ। ਔਰ ਅੱਜ ਜਦੋਂ ਇਹ ਕਰੋਨਾ ਦਾ ਕਹਿਰ ਜਿਹਨੇ ਸਾਰੇ ਸੰਸਾਰ ਨੂੰ ਖੌਫਜ਼ਦਾ ਕੀਤਾ, ਇਸ ਖੌਫ ਦੇ ਵਿੱਚ ਵੀ ਬੇਖੌਫ ਖਾਲਸੇ ਦੇ ਪੁੱਤਰ ਪੁੱਤਰੀਆਂ ਬਾਹਰ ਨਿਕਲੇ ਆਪਣੀਆਂ ਜਾਨਾਂ ਨੂੰ ਜੋਖਮ 'ਚ ਪਾ ਕੇ। ਮੈਂ ਹੁਣ ਇਹ ਦੱਸਣਾ ਨਹੀਂ ਚਾਹੁੰਦਾ, ਈਵਨ ਨਿਊਯਾਰਕ ਦੇ ਵਿੱਚ ਜਿਹੜੇ 30,000 ਤੋਂ ਜ਼ਿਆਦਾ ਲੋਕਾਂ ਨੂੰ ਫੂਡ ਪ੍ਰੋਵਾਈਡ ਕੀਤਾ, ਉਹਦੇ 'ਚ ਇਨਵੋਲਵ ਸਾਡੇ ਮੋਹਰੀ ਸਫਾਂ ਦੇ 5 ਵੀਰਾਂ ਚੋਂ 3 ਵੀਰ ਜਿਹੜੇ ਨੇ ਇਸ ਤੋਂ ਪ੍ਰਭਾਵਿਤ ਹੋਏ, ਲੇਕਿਨ ਇਹ ਜੋਸ਼ ਕਿਤੇ ਵੀ ਘਟਿਆ ਨਹੀਂ ਹੈ। ਮੈਂ ਭਾਰਤ ਦੇ ਹਵਾਲੇ ਨਾਲ ਵੀ ਦੇਖ ਰਿਹਾ ਸੀ ਕਿ ਸਫਰ ਕਰ ਰਹੇ ਨੇ, ਇਹੀ ਸਿੱਖੀ ਸਪਿਰਿਟ ਹੈ। ਔਰ ਮੈਂ ਸਮਝਦਾ ਵੀ ਜਿਹੜੀ ਗੱਲ ਸਾਡੇ ਅੱਜ ਦੇ ਦੁਸ਼ਮਣ ਨੂੰ, ਬ੍ਰਾਹਮਣਵਾਦੀ ਜਿਨ੍ਹਾਂ ਦਾ ਟੀਚਾ ਹਿੰਦੂਤਵੀ ਦਿੱਲੀ ਦੇ ਹਾਕਮਾਂ ਨੂੰ ਚੁੱਭਦੀ ਹੈ, ਉਹ ਇਸ ਸਿੱਖ, ਇਹ ਜਿਹੜੀ ਸੋਭਾ ਹੈ ਸਿੱਖਾਂ ਦੀ ਕਿ ਭਾਈ ਅਸੀਂ ਤਾਂ ਇੱਥੇ ਦਿਨ ਰਾਤ ਟਿੱਲ ਲਾਇਆ ਹੋਇਆ ਇਹਨਾਂ ਨੂੰ ਅੱਤਵਾਦੀ ਬਣਾਉਣ ਦੇ ਲਈ, ਪਿਛਲੇ 35 ਸਾਲ 'ਚ ਖਾਸ ਤੌਰ ਤੇ ਹਰ ਅਸੀਂ ਹਰਬਾ ਵਰਤਿਆ, ਲੇਕਿਨ ਦੁਨੀਆ 'ਚੋਂ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਤਾਰੀਫ ਕਰ ਰਿਹਾ ਹੈ, ਕਿਤੇ ਖਲੋ ਕੇ ਨਿਊਜ਼ੀਲੈਂਡ ਦਾ ਜਿਹੜੀ ਹੈ ਪ੍ਰਾਈਮ ਮਿਨਿਸਟਰ ਤਾਰੀਫ ਕਰ ਰਹੀ ਹੈ, US ਕਾਂਗਰੈਸ਼ਨਲ ਕਾਕਸ ਤਾਰੀਫ ਹੋ ਰਹੀ ਹੈ, ਹਰ ਪਾਸੇ ਦੁਨੀਆ 'ਚ ਜੈ ਜੈਕਾਰ। ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਪ੍ਰਿੰਸ ਚਾਰਲਸ, ਹੁਣ ਇੰਗਲੈਂਡ ਦੇ ਵਿੱਚ ਬੇਸ਼ੱਕ
ਮੈਗਨਾ ਕਾਰਟਾ ਉਹਨਾਂ ਨੇ ਦਿੱਤਾ, ਉਹਨਾਂ ਦੀ ਆਪਣੀ ਇੱਕ ਡੈਮੋਕ੍ਰੈਟਿਕ ਜਿਹੜੀ ਹੈ ਉਹ ਮੁਲਕ ਹੈ। ਲੇਕਿਨ ਉਹ ਜਾਪਾਨ ਹੋਏ, ਉਹਨਾਂ ਨੇ ਵੀ ਆਪਣਾ ਰਾਜਾ ਜਾਂ ਰਾਣੀ ਰੱਖੇ ਹੋਏ ਨੇ। ਇੰਗਲੈਂਡ ਵਾਲਿਆਂ ਨੇ ਵੀ ਰਾਜਾ ਤੇ ਰਾਣੀ ਰੱਖੇ ਹੋਏ ਨੇ। ਹੁਣ ਤਾਂ ਕੁਈਨ ਹੈ, ਲੰਮੀ ਉਮਰ ਦੀ 97 ਸਾਲ 95 ਸਾਲ। ਔਰ ਜਿਹੜੀ ਇੰਗਲੈਂਡ ਦੀ ਕੁਈਨ ਹੁੰਦੀ ਹੈ, ਉਸ ਤੋਂ ਬਾਅਦ ਜਿਹੜਾ ਉਹਦੇ ਟੱਬਰ ਦਾ ਸਭ ਤੋਂ ਸੀਨੀਅਰ ਹੁੰਦਾ ਹੈ, ਉਹ ਮੁੰਡਾ ਹੋਏ ਜਾਂ ਕੁੜੀ ਹੋਏ। ਇੱਕ ਜ਼ਮਾਨੇ ਤੱਕ ਤਾਂ ਲੜਕੀ ਨੂੰ ਅਲਾਉ ਨਹੀਂ ਸੀ, ਕੁੜੀ ਨੂੰ। ਇਹ ਬਾਅਦ ਦੇ ਵਿੱਚ ਇਹਨਾਂ ਨੇ ਸ਼ਾਇਦ 19th ਸੈਂਚੁਰੀ ਐਂਡ 'ਚ ਹੀ ਪਹਿਲੀ ਵਿਕਟੋਰੀਆ ਬਣੀ ਸੀ। ਸੋ ਉਹਨੂੰ ਕਰਾਊਨ ਪ੍ਰਿੰਸ ਕਹਿੰਦੇ ਨੇ, ਜਾਂ ਕਰਾਊਨ ਪ੍ਰਿੰਸੈਸ। ਸੋ ਇਸ ਵੇਲੇ ਕਰਾਊਨ ਪ੍ਰਿੰਸ ਨੇ ਚਾਰਲਸ, ਭਾਵੇਂ ਉਹ ਬੁੱਢੇ ਹੋ ਗਏ ਨੇ, ਕਿਉਂਕਿ ਰਾਣੀ ਜਿਹੜੀ ਹੈ ਜਦੋਂ ਤੱਕ ਜਿਉਂਦੀ ਹੈ ਉਹ ਤਾਂ ਉਹਨਾਂ ਨੇ ਰਹਿਣਾ ਹੀ ਹੈ, ਔਰ 95 ਸਾਲ ਦੀ। ਲੇਕਿਨ ਇਹ ਕਾਫੀ ਸੁਲਝਿਆ ਹੋਇਆ ਹੈ। ਠੀਕ ਹੈ ਕਿ ਭਾਈ ਅਸੀਂ ਕੋਈ ਰਾਜਿਆਂ ਰਾਣੀਆਂ ਦੇ ਇਸ ਸੰਕਲਪ ਨੂੰ ਨਹੀਂ ਮੰਨਦੇ, ਪਰ ਜਦੋਂ ਜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਔਰ UN ਦੇ ਅੰਡਰ ਸੈਕਟਰੀ ਸਿੱਖਾਂ ਨੂੰ ਮਾਨਤਾ ਦਿੰਦੇ ਨੇ, ਤੇ ਅੱਜ ਮੈਂ ਜਦੋਂ ਇਹ ਪ੍ਰਿੰਸ ਚਾਰਲਸ ਦਾ ਆਲਮੋਸਟ 1.5 ਮਿੰਟ ਦਾ ਉਹਨਾਂ ਦਾ ਇਹ ਵਧਾਈ ਦਾ ਸੁਣਿਆ, ਉਹ ਦੇਖਿਆ ਜਿਵੇਂ ਵੈਲ ਡਰਾਫਟਡ ਹੈ, ਜਿਵੇਂ ਪਰਸਨਲਾਈਜ਼ਡ ਹੈ। ਬਹੁਤ ਵਾਰ ਜਿਵੇਂ ਅੰਡਰ ਸੈਕਟਰੀ ਦਾ ਮੈਸੇਜ ਪਰਸਨਲਾਈਜ਼ਡ ਸੀ। ਜਸਟਿਨ ਟਰੂਡੋ ਜਦੋਂ ਬੋਲਦੇ ਨੇ, ਹੀ ਸਪੀਕਸ ਫਰੋਮ ਦਾ ਹਾਰਟ, ਉਹਨਾਂ ਦੇ ਅੰਦਰੋਂ ਗੱਲ ਨਿਕਲ ਰਹੀ ਹੁੰਦੀ ਹੈ। ਔਰ ਇਹ ਵੀ ਪ੍ਰਿੰਸ ਚਾਰਲਸ ਨੇ ਜਿਵੇਂ ਸਿੱਖਾਂ ਦੇ ਧਰਮ ਦੀ ਤਾਰੀਫ ਕੀਤੀ, ਔਰ ਕੱਲਾ ਇਹੀ ਨਹੀਂ ਕਿ ਉਹਨਾਂ ਨੇ ਸਿੱਖਾਂ ਦੀ ਵੈਲਿਊ ਜਿਹੜੀ ਇਕੁਆਲਿਟੀ ਜਸਟਿਸ ਦੀ ਗੱਲ ਕੀਤੀ। ਹੁਣ ਦੇ ਪੀਰੀਅਡ 'ਚ ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਇੰਗਲੈਂਡ ਦੇ ਵਿੱਚ ਸਿੱਖਾਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ। ਮੈਨੂੰ ਕੱਲ ਹੀ ਸਰ ਸੁਰਿੰਦਰ ਸਿੰਘ ਹੰਸਰਾ ਵਰਜੀਨੀਆ ਤੋਂ ਦੱਸ ਰਹੇ ਸੀ ਕਿ ਉੱਥੇ ਭਾਈ, ਸ਼ਾਇਦ ਉਹਨਾਂ ਦਾ ਮੈਨੂੰ ਨਾਂ ਅਜੀਤ ਸਿੰਘ ਹੈ, ਜਿਹੜੇ ਲਗਾਤਾਰਤਾ ਦੇ ਨਾਲ ਸਪਿਰਿਚੁਅਲਿਟੀ ਸਿੱਖੀ ਦਾ ਪ੍ਰਚਾਰ ਕਰਦੇ ਨੇ। ਉਹਨਾਂ ਨੇ ਇੱਕ ਵੱਡਾ ਸਥਾਨ ਬਣਾਇਆ ਜਿੱਥੇ 10,000 ਬੰਦਾ ਜਿਸ ਹਾਲ 'ਚ ਬੈਠ ਸਕਦਾ ਹੈ, ਗੁਰਦੁਆਰਾ, ਔਰ ਉਹਦੇ ਥੱਲੇ ਇੰਨੇ ਕੀ ਲੋਕਾਂ ਦੇ ਲੰਗਰ ਦਾ ਪ੍ਰਬੰਧ ਹੈ। ਉਹਨਾਂ ਨੇ ਕਿਹਾ ਵੀ ਜਿਉਂ ਹੀ ਇਹਦੀ ਸ਼ੁਰੂਆਤ ਹੋਈ, ਪਹਿਲੇ ਦਿਨ ਹੀ ਉਹਨਾਂ ਨੇ ਜਿਹੜੀਆਂ ਕੰਸਰਨਡ ਅਥਾਰਟੀ ਸੀ ਉਹਨਾਂ ਨੂੰ ਕਾਲ ਕਰਕੇ ਕਿਹਾ ਜੀ ਇਹ ਸਾਡਾ ਪਲੇਸ ਹਾਜ਼ਰ ਹੈ, ਇੱਥੇ ਤੁਸੀਂ ਇਹਨੂੰ ਹਸਪੀਟਲ ਬਣਾ ਲਓ। ਔਰ ਉਹਨਾਂ ਨੇ ਕਿਹਾ ਕਿ ਜੀ ਉਹ ਹਜ਼ਾਰਾਂ ਜਿਹੜੇ ਨੇ ਉਹ ਲੋਕਾਂ ਨੂੰ ਉੱਥੋਂ ਲੰਗਰ ਵੀ ਜਾ ਰਿਹਾ, ਔਰ ਉਹ ਥੱਲੜੇ 'ਚ ਸਾਰੇ ਬਹੁਤ ਸਾਰੇ ਡਾਕਟਰਸ ਨਰਸਿਸ ਦੇ ਅੱਡ ਉਹਨਾਂ ਨੇ ਜਿਹੜੇ ਨੇ ਟੈਂਪਰੇਰੀ ਜਿਹੇ ਅਪਾਰਟਮੈਂਟ ਵੀ ਬਣਾ ਦਿੱਤੇ ਨੇ, ਉੱਪਰ ਸਾਰੇ ਮਰੀਜ਼ਾਂ ਦਾ। ਹੁਣ ਇਹ ਇਕੱਲੀ ਇੱਕ ਥਾਂ ਤੇ ਨਹੀਂ ਹੈ, ਬਹੁਤ ਸਾਰੀ ਥਾਵਾਂ ਤੇ ਇਵੇਂ ਹੈ। ਕਿਉਂਕਿ ਜਦੋਂ ਮੈਂ ਅੱਜ ਪ੍ਰਿੰਸ ਚਾਰਲਸ ਦਾ ਇਹ ਮੈਸੇਜ ਸੁਣਿਆ, ਜਿਹਦੇ 'ਚ ਉਹਨਾਂ ਨੇ ਕਰੋਨਾ ਵਾਇਰਸ ਜਿਹੜੀ ਸਿੱਖਾਂ ਦੀ ਕੰਟਰੀਬਿਊਸ਼ਨ ਹੈ ਇਹਦੇ 'ਚ ਉਸ ਦਾ ਜ਼ਿਕਰ ਕੀਤਾ ਹੈ, ਤੇ ਫਿਰ ਇਸ ਗੱਲ ਦੇ ਉੱਤੇ ਫਿਰ ਸਮਝ ਵੀ ਆ ਜਾਂਦੀ ਹੈ ਕਿ ਸਾਡੇ ਦੁਸ਼ਮਣ ਨੂੰ ਕਿਉਂ ਚਲੂੜੇ ਲੜਦੇ ਨੇ। ਜਦੋਂ ਵੀ ਕੋਈ ਚੰਗੀ ਗੱਲ ਹੁੰਦੀ ਹੈ ਉੱਥੇ ਉਹਨਾਂ ਨੇ ਕੁਛ ਨਾ ਕੁਛ ਐਸਾ ਬਖੇੜਾ ਖੜਾ ਕਰਨਾ ਹੁੰਦਾ ਹੈ। ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਇਸ ਜਿਹੜਾ ਮੈਸੇਜ ਪ੍ਰਿੰਸ ਚਾਰਲਸ ਨੇ ਇਸ ਵਿਸਾਖੀ ਦੇ ਮੌਕੇ, ਜਿੱਥੇ ਉਹਨਾਂ ਨੇ ਫਤਿਹ ਦੇ ਨਾਲ ਗੱਲ ਸ਼ੁਰੂ ਕੀਤੀ, ਔਰ ਅਖੀਰ ਦੇ ਵਿੱਚ ਉਹਨਾਂ ਨੇ ਲੱਖ ਲੱਖ ਵਧਾਈਆਂ, ਲਫ਼ਜ਼ ਭਾਵੇਂ ਉਹਨਾਂ ਨੇ ਵਧਾਈਆਂ ਹੀ ਕਿਹਾ, ਲੇਕਿਨ ਇਹ ਜਿਹੜਾ ਪਰਸਨਲੀ ਟੱਚ ਕਰਨ ਵਾਲਾ ਹੈ ਕਿ ਉਹਨਾਂ ਨੇ ਵਿਸਾਖੀ ਮੌਕੇ ਮੁਬਾਰਕ ਵੀ ਦਿੱਤੀ ਹੈ, ਔਰ ਸੈਲਫਲੈਸ ਸਿੱਖਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਦੁਨੀਆ ਭਰ 'ਚ, ਉਹਨਾਂ ਨੂੰ ਖੂਬਸੂਰਤ ਜਿਹੜੀ ਹੈ ਉਹ ਟ੍ਰਿਬਿਊਟ ਦਿੱਤੀ ਹੈ। तो मैं टेक्निकल टीम ਨੂੰ ਕਹਾਂਗਾ ਕਿ ਇਸ ਨੂੰ ਚਲਾ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। As Sikhs across the United Kingdom and the Commonwealth celebrate Vaisakhi, I did just want to convey my heartfelt best wishes to you all, and to tell you just how much my wife and I are thinking of you at this very special time of year. I know that Vaisakhi is an occasion when, in happier times, families and friends come together to celebrate the birth of the Khalsa and to renew their bonds of community. This year, of course, due to the current public health crisis, such gatherings will not be possible. I can only imagine what a great sadness that must be for so many of you. In the United Kingdom, as elsewhere, Sikhs are playing a vital role on the front line of this crisis, whether in our hospitals or in other key roles, or through the remarkable work that is being done by Gurdwaras
to support local communities and the most vulnerable. I've also heard such heartwarming reports of different faith communities pulling together with gurdwaras, temples, mosques, churches, and other religious groups sharing their resources and offering each other support and friendship in these challenging times. In all this, it seems to me, Sikhs so marvelously embody the values on which Guru Nanak founded your religion over 5 centuries ago. Hard work, respect, and selfless service to those less fortunate than yourselves. At the same time, I know that many of you are suffering personally from the cruel effects of this pernicious virus, or tragically have lost those you love. I can only say that my heart goes out to you under such very difficult circumstances. In these challenging times, the Sikh community is making an extraordinary and invaluable contribution to the life of this country and to so many others, just as it has always done. So my wife and I just wanted you to know how grateful we are and how much your outstanding efforts are admired by us all. So we both send you our heartfelt best wishes for a happy, safe and peaceful Vaisakhi. Vaisakhi Dion Lak Lak Badia. ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਸੋ ਜਿਹੜਾ ਇਹ ਅਸੀਂ ਅਖੀਰਲਾ ਸੈਗਮੈਂਟ ਵੀ ਕੀਤਾ ਆ ਇਹ ਵਿਸਾਖੀ ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦੇ ਆ ਜਿਹੜੇ ਵਧਾਈਆਂ ਦੇ ਸੰਦੇਸ਼ ਤੇ ਸਿੱਖ ਕੌਮ ਦੀ ਜਿਹੜੀ ਚੜ੍ਹਤ ਹੈਗੀ ਆ ਜਾਂ ਇਹ ਕਹਿ ਲਓ ਵੀ ਅੱਡਰੇਪਨ ਹੋਣ ਕਰਕੇ ਦੇ ਨਾਲ ਨਾਲ ਜਿਹੜਾ ਯੋਗਦਾਨ ਆ ਇਹਨਾਂ ਮੁਲਕਾਂ ਦੇ ਵਿੱਚ ਬੈਠਿਆਂ ਉਹਦੀ ਚੰਗਾ ਪਾਰਟ ਹੈ। ਸੋ ਇੱਥੇ ਜਿਹੜਾ ਅੱਜ ਦਾ ਸਾਡਾ ਸ਼ੋਅ ਹੈ ਉਹਦੀ ਅਸੀਂ ਸਮਾਪਤੀ ਕਰਦੇ ਹਾਂ ਤੇ ਆਉਂਦੀ ਕੱਲ ਦੁਬਾਰਾ ਫਿਰ ਜਿਹੜੇ ਸਾਡੇ ਦਰਸ਼ਕ ਹੈਗੇ ਨੇ ਵਿਊਅਰਸ ਨੇ ਸਾਡੇ ਨਾਲ ਜੁੜੇ ਹੋਏ ਉਹਨਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਸੋ ਤੁਸੀਂ ਵਿਊਅਰਸ ਸਾਨੂੰ sos@tv84.tv ਦੇ ਉੱਤੇ ਸਾਨੂੰ ਈਮੇਲ ਲਿਖ ਕੇ ਆਪਣੇ ਸੁਝਾਅ ਜਿਹੜੇ ਨੇ ਉਹ ਭੇਜ ਸਕਦੇ ਹੋ ਤੇ ਨਾਲ ਹੀ ਨਾਲ ਜਿਹੜੇ ਆਪਣੇ ਕਮੈਂਟਸ ਹੈਗੇ ਆ ਜਾਂ ਕੁਐਸਚਨਸ ਨੇ ਉਹ ਵੀ ਭੇਜ ਸਕਦੇ ਹੋ। ਸੋਸ਼ਲ ਮੀਡੀਆ ਤੇ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਫੇਸਬੁੱਕ YouTube ਤੇ ਕਮੈਂਟਸ ਦੇ ਰਾਹੀਂ। ਤੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਅਸੀਂ ਇਜਾਜ਼ਤ ਚਾਹਾਂਗੇ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।